ਜ਼ਖਮੀ ਲੋਕ ਇਸ ਸਟੇਸ਼ਨ ਤੇ ਆਏ ਤੇ ਉਹਨਾਂ ਵਿੱਚ ਬਹੁਤ ਸਾਰੇ ਐਸੇ ਸਨ ਜਿਨ੍ਹਾਂ ਦੇ ਇੰਨੇ ਕੁ ਫੱਟ ਲੱਗੇ ਸਨ ਕਿ ਉਹ ਇੱਥੇ ਵਿਚਾਰੇ ਅੱਲਾ ਨੂੰ ਪਿਆਰੇ ਹੋ ਗਏ। ਔਰ ਐਸੇ ਸਟੇਸ਼ਨ ਦੇ ਆਸ-ਪਾਸ ਇੱਕ ਬਹੁਤ ਵੱਡੀ ਕਬਰ ਬਣਾਈ ਗਈ, ਇਜਤਮਾਈ ਕਬਰ ਉਹਨਾਂ ਨੂੰ ਦਫਨਾਉਣ ਵਾਸਤੇ, ਤਾਂ ਕਿ ਇੱਕ-ਇੱਕ ਬੰਦੇ ਨੂੰ ਕਿੱਥੇ ਦਫਨਾਇਆ ਜਾਏ। ਤੇ ਕੁਝ ਬਿਮਾਰੀ ਫੈਲ ਚੁੱਕੀ ਸੀ, ਕੁਝ ਜ਼ਖਮ ਉਹਨਾਂ ਦੇ ਖਰਾਬ ਹੋ ਚੁੱਕੇ ਸਨ ਤੇ ਐਸੇ ਸਟੇਸ਼ਨ ਤੇ ਫਿਰ ਉਹਨਾਂ ਨੇ ਜਨਾਬ ਉਹਨਾਂ ਦੀ ਵੱਡਾ ਜਿਹਾ ਟੋਇਆ ਕੱਢ ਕੇ ਤੇ ਸਾਰਿਆਂ ਨੂੰ ਉੱਥੇ ਲਟਾ ਕੇ ਉੱਤੇ ਮਿੱਟੀ ਪਾ ਇੱਧਰ ਨੂੰ ਜਿਹੜੀ। ਟ੍ਰੇਨ ਜਾਂਦੀ ਸੀ ਇੰਡੀਆ, ਤੇ ਇਹ ਨਾਲ ਦਰਿਆਏ ਰਾਵੀ ਹੈ ਤੇ ਇਹਦੇ ਪਰਾਂ ਇੰਡੀਆ ਦਾ ਇਲਾਕਾ। ਦੋਸਤੋ ਵੀਡੀਓ ਨਾਲ ਜੁੜੇ ਰਹੋ ਕਿਉਂਕਿ ਬਜ਼ੁਰਗਾਂ ਦੀਆਂ ਯਾਦਾਂ ਵਾਲਾ ਇੱਕ ਤੁਹਾਨੂੰ ਮਾਹੌਲ ਦਿਖਾ ਰਹੇ ਹਾਂ ਔਰ ਕੋਸ਼ਿਸ਼ ਕਰਾਂਗੇ ਇਹ ਸਟੇਸ਼ਨ ਦੇ ਜਿਹੜੇ ਨੇ ਟਿਕਟ ਘਰ ਤੇ ਸਟੇਸ਼ਨ ਮਾਸਟਰ ਦਾ ਕਮਰਾ ਤੇ ਇਹ ਮੁਸਾਫਰਖਾਨਾ ਤੇ ਇਹ ਡੰਗਰ। ਅੱਜ ਫਿਰ ਮੈਂ ਉਸੇ ਜਗ੍ਹਾ ਤੇ ਆ ਪਹੁੰਚਿਆ ਵਾਂ ਜਿੱਥੇ ਅਕਸਰ ਆ ਕੇ ਮੈਂ ਇਹ ਕਹਿਣਾ ਹੁੰਦਾ ਵਾਂ ਕਿ ਇਹ ਬਜ਼ੁਰਗਾਂ ਦੀਆਂ ਦੁਖੀ ਯਾਦਾਂ ਵਾਲਾ ਸਟੇਸ਼ਨ ਹੈ। ਇਹ ਹੀ ਉਹ ਜਗ੍ਹਾ ਹੈ ਜਿੱਥੇ 1947 ਵੇਲੇ ਬਹੁਤ ਸਾਰਾ ਜ਼ੁਲਮ ਹੋਇਆ। ਉਹ ਲੋਕ ਜਿਹੜੇ ਆਪਣਾ ਘਰ-ਬਾਰ ਇੰਡੀਆ ਛੱਡ ਕੇ ਪਾਕਿਸਤਾਨ ਆਏ ਤੇ ਉਹਨਾਂ ਨੂੰ ਜਨਾਬ ਬੁਰੇ ਹਾਲਾਤ ਜਦੋਂ ਇੱਥੇ ਪਹੁੰਚੇ ਤੇ ਐਸੇ ਸਟੇਸ਼ਨ ਤੇ ਆ ਕੇ ਉਹਨਾਂ ਪਨਾਹ ਲਈ। ਉਹ ਲੋਕ ਜਿਹੜੇ ਹਿੰਦੂ ਸਿੱਖ ਪਾਕਿਸਤਾਨ ਵੱਲੋਂ ਇੰਡੀਆ ਜਾਣ ਲੱਗੇ ਤੇ ਉਹਨਾਂ ਨਾਲ ਵੀ ਜਨਾਬ ਬਹੁਤ ਜ਼ੁਲਮ ਹੋਇਆ। ਉਹ ਵੀ ਐਸੇ ਸਟੇਸ਼ਨ ਤੋਂ ਲੰਘ ਕੇ ਤੇ ਇੰਡੀਆ ਗਏ ਹਮੇਸ਼ਾ ਵਾਸਤੇ। ਜੀ ਹਾਂ, ਤੁਸੀਂ ਬਿਲਕੁਲ ਠੀਕ ਸਮਝਿਓ, ਇਹ ਹੀ ਉਹ ਜਗ੍ਹਾ ਹੈ ਜਿੱਥੇ ਜਨਾਬ ਟ੍ਰੇਨ 1947 ਤੱਕ ਇੰਡੀਆ ਵੀ ਜਾਂਦੀ ਸੀ ਔਰ ਇਹ ਜੰਕਸ਼ਨ ਬਣਾਇਆ ਗਿਆ ਸੀ। ਉਹਦੀਆਂ ਲਾਈਨਾਂ ਅੱਜ ਵੀ ਮੌਜੂਦ ਨੇ। ਇਹ ਹੀ ਉਹ ਜਗ੍ਹਾ ਹੈ ਜਿੱਥੇ ਜਨਾਬ ਬਜ਼ੁਰਗ ਬਹਿ ਕੇ ਤੇ ਟ੍ਰੇਨ ਦਾ ਇੰਤਜ਼ਾਰ ਕਰਦੇ ਹੁੰਦੇ ਸਨ। ਤੇ ਇਹ ਮੁਸਾਫਰਖਾਨੇ, ਇੱਥੇ ਜਨਾਬ ਸਟੇਸ਼ਨ ਮਾਸਟਰ ਦੇ ਦਫ਼ਤਰ ਤੇ ਪੁਰਾਣਾ ਬੋਰਡ ਤੇ ਉਹ ਡੱਬਾ ਜਿਹੜਾ ਕਿ ਸਟੋਰ ਐਜ਼ ਅ ਸਟੋਰ ਇਸਤੇਮਾਲ ਹੁੰਦਾ ਸੀ। ਇਹ ਸਟੇਸ਼ਨ ਹੈਗਾ ਜੀ ਜੱਸੜ ਨਾਰੋਵਾਲ। ਇੱਧਰ ਨੂੰ ਟ੍ਰੇਨ ਜਾਂਦੀ ਹੁੰਦੀ ਸੀ ਸਿੱਧੀ ਸ਼ੱਕਰਗੜ੍ਹ ਨੂੰ ਤੇ ਇੱਥੋਂ ਬਸੰਤਰ ਨਾਲਾ ਤੇ ਨਾਲੇ ਦੇ ਕ੍ਰਾਸ ਕਰਦੇ ਹੀ ਇੱਧਰ ਨੂੰ ਟ੍ਰੇਨ ਜਾਂਦੀ ਹੁੰਦੀ ਸੀ ਇੰਡੀਆ। ਤੇ ਇਹ ਨਾਲ ਦਰਿਆਏ ਰਾਵੀ ਹੈ ਤੇ ਇਹਦੇ ਪਰਾਂ ਇੰਡੀਆ ਦਾ ਇਲਾਕਾ। ਦੋਸਤੋ ਵੀਡੀਓ ਨਾਲ ਜੁੜੇ ਰਹੋ ਕਿਉਂਕਿ ਬਜ਼ੁਰਗਾਂ ਦੀਆਂ ਯਾਦਾਂ ਵਾਲਾ ਇੱਕ ਤੁਹਾਨੂੰ ਮਾਹੌਲ ਦਿਖਾ ਰਹੇ ਹਾਂ ਔਰ ਕੋਸ਼ਿਸ਼ ਕਰਾਂਗੇ ਕਿ ਜਿਹੜੀ 1947 ਵੇਲੇ ਦੀ ਜਿਹੜੀ ਇਹ ਨਿਸ਼ਾਨੀ ਅੱਜ ਵੀ ਮੌਜੂਦ ਹੈ, ਲੇਕਿਨ ਇੱਥੇ ਹੁਣ ਕੋਈ ਟ੍ਰੇਨ ਨਹੀਂ ਚੱਲਦੀ, ਕੋਈ ਟ੍ਰੇਨ ਇੱਥੇ ਨਹੀਂ ਚੱਲਦੀ ਤੇ ਇਹ ਹੁਣ ਸਟੇਸ਼ਨ ਬਿਲਕੁਲ ख़त्म ਹੋ ਚੁੱਕਿਆ ਹੈ। ਅਗਰ ਵੇਖਿਆ ਜਾਏ ਤੇ ਇਹਦੇ ਉੱਤੇ ਅੱਜ ਵੀ ਉਹ ਲਿਖਿਆ ਹੈ ਉਰਦੂ ਦੇ ਵਿੱਚ, ਇੰਗਲਿਸ਼ 'ਚ ਤੇ ਹਿੰਦੀ 'ਚ ਵੀ ਲਿਖਿਆ ਸੀ, ਲੇਕਿਨ ਉਹ ਨਜ਼ਰ ਨਹੀਂ ਆ ਰਿਹਾ। ਇਹ ਮੈਂ ਤੁਹਾਨੂੰ ਕੋਲ ਜਾ ਕੇ ਵਿਖਾ ਦੇਣਾ। ਇਹ ਦੇਖੋ, ਇਹ ਉਰਦੂ 'ਚ ਜੱਸੜ ਲਿਖਿਆ, ਇਹ ਇੰਗਲਿਸ਼ 'ਚ ਔਰ ਇੱਥੇ ਹਿੰਦੀ 'ਚ ਲਿਖਿਆ ਹੁੰਦਾ ਸੀ। ਠੀਕ ਹੈ ਨਾ। ਇਹ ਜਨਾਬ ਉਹੀ ਪੁਰਾਣਾ ਦਰਖਤ। ਭਾ ਕੀ ਹਾਲ ਹੈ? ਠੀਕ ਹੋ? ਇਹ ਜਨਾਬ ਇੱਧਰ ਤੁਹਾਨੂੰ ਵਿਖਾਉਂਦੇ ਆ ਟਿਕਟ ਘਰ, ਠੀਕ ਹੈ ਨਾ, ਜਿੱਥੇ ਮੁਸਾਫਰ ਟਿਕਟਾਂ ਲੈਂਦੇ ਹੁੰਦੇ ਸਨ। ਇਹ ਆ ਗਿਆ ਟਿਕਟ ਘਰ, ਠੀਕ ਹੈ। ਤੇ ਇਹ ਅੰਦਰ ਦਫ਼ਤਰ ਉਜਾੜੇ ਪਏ। ਇਹ ਸਟੇਸ਼ਨ ਦੇ ਜਿਹੜੇ ਨੇ ਟਿਕਟ ਘਰ ਤੇ ਸਟੇਸ਼ਨ ਮਾਸਟਰ ਦਾ ਕਮਰਾ ਤੇ ਇਹ ਮੁਸਾਫਰਖਾਨਾ ਤੇ ਇਹ ਡੰਗਰ। ਹੁਣ ਜਨਾਬ ਮੁਸਾਫਰਖਾਨਾ ਤੁਹਾਨੂੰ ਵਿਖਾਲਨੇ ਆ ਜਿੱਥੇ ਇੱਕ ਮਸਨੂਈ ਕੈਂਪ ਲਾਇਆ ਗਿਆ ਸੀ। ਉਦੋਂ ਜਿਹੜੇ ਵਿਚਾਰੇ ਜ਼ਖਮੀ ਹੋ ਕੇ ਲੋਕ ਆਉਂਦੇ ਸਨ ਉਹਨਾਂ ਨੂੰ ਉੱਥੇ ਰੱਖਿਆ ਜਾਂਦਾ ਸੀ। ਇੱਥੇ ਪਾਣੀ ਵਾਲੀ ਹੱਟ ਹੁੰਦੀ ਸੀ, ਨਲਕਾ ਹੁੰਦਾ ਸੀ ਜਿਹਦੇ 'ਚ ਪਾਣੀ ਵਾਲੀਆਂ ਝੱਜਰਾਂ ਗਾਗਰਾਂ ਪਈਆਂ ਹੁੰਦੀਆਂ ਸਨ ਮਿੱਟੀ ਦੀਆਂ। ਤੇ ਇਹ ਜਨਾਬ ਦੇਖੋ ਤੁਸੀਂ ਟਿਕਟ ਘਰ ਤੇ ਉਹ ਜਿਹੜਾ ਹੈਗਾ ਤੁਹਾਨੂੰ ਅੱਗੇ ਵਿਖਾਇਆ, ਇਹ ਮੁਸਾਫਰਖਾਨਾ, ਠੀਕ ਹੈ ਨਾ। ਇਹਦੇ ਵਿੱਚ ਜਾ ਕੇ ਵੇਖਦੇ ਹਾਂ ਕੀ ਹੈਗਾ। ਕੁਛ ਵੀ ਨਾ, ਹਾਂਜੀ ਇੱਥੇ ਚੀਕਾਂ ਪਾਉਂਦੀਆਂ ਨੇ ਪਈਆਂ। ਇਹ ਵੇਖੋ ਜਨਾਬ ਬਹੁਤ ਵੱਡਾ ਔਰ ਆਲੀਸ਼ਾਨ ਕਿਸਮ ਦਾ ਮੁਸਾਫਰਖਾਨਾ ਬਣਾਇਆ ਗਿਆ ਸੀ, ਲੇਕਿਨ ਹੁਣ ਇੱਥੇ ਕੁਛ ਵੀ ਨਹੀਂ। ਹਾਂਜੀ ਤੂੜੀ ਪਈ ਅੰਦਰ ਔਰ ਇਹ ਛੱਤਾਂ ਜਿਹੜੀਆਂ ਕਿਸੇ ਵੇਲੇ ਵੀ ਡੇਗ ਸਕਦੀਆਂ ਨੇ। ਇਹ ਜਨਾਬ ਤੁਸੀਂ ਦੇਖ ਲਓ, ਇੱਥੋਂ ਟਿਕਟ ਘਰ ਲਈ ਟਿਕਟ ਘਰ ਨੇ ਇੱਥੋਂ ਟਿਕਟਾਂ ਲੈ ਕੇ ਨਾ ਬਜ਼ੁਰਗ ਇੱਥੋਂ, ਠੀਕ ਹੈ ਨਾ। ਇਹ ਜਿਹੜਾ ਟਿਕਟ ਘਰ ਇੱਥੇ ਆ, ਮੇਰੀ ਜਿੱਥੇ ਉਂਗਲੀ ਹੈ, ਤੇ ਇੱਥੋਂ ਪੌੜੀਆਂ ਉਤਰ ਕੇ ਇੱਥੇ ਆ ਕੇ ਬਹਿ ਜਾਂਦੇ ਹੁੰਦੇ ਸਨ ਕਿ ਗੱਡੀ ਆਏਗੀ ਪਲੇਟਫਾਰਮ ਦੇ ਉੱਤੇ, ਨਜ਼ਰ ਆ ਜਾਏਗੀ, ਟੱਲੀ ਵੱਜੇਗੀ ਤੇ ਇੱਥੋਂ ਦੀ ਉੱਤੇ ਟੁਰ ਜਾਂਗੇ। ਫਿਰ ਬਜ਼ੁਰਗਾਂ ਨੇ ਦੱਸਿਆ ਕਿ ਸਟੇਸ਼ਨ ਜਿਹੜੇ ਨਾ ਇਹਦੀਆਂ ਬੜੀਆਂ ਪੌੜੀਆਂ ਚੜ੍ਹ ਕੇ ਦੇ ਉੱਤੇ ਜਾਇਆ ਜਾਂਦਾ ਹੁੰਦਾ ਸੀ ਸਟੇਸ਼ਨ ਤੇ। ਅੱਜ ਵੇਖਦੇ ਹਾਂ ਕਿ ਪੌੜੀਆਂ ਹੈ ਨੇ ਕਿ ਨਹੀਂ। ਜ਼ਰਾ ਵੀਡੀਓ ਨਾਲ ਤੁਸੀਂ ਜੁੜੇ ਰਹਿਣਾ, ਠੀਕ ਹੈ ਨਾ। ਇਹ ਦੇਖੋ, ਇਹ ਆ ਗਏ ਜੇ ਅਸੀਂ ਸਟੇਸ਼ਨ ਦੇ ਬਾਹਰ ਵਾਲੀ ਸਾਈਡ ਦੇ ਉੱਤੇ, ਠੀਕ ਹੈ ਨਾ। ਤੇ ਇੱਥੋਂ ਮੇਨ ਐਂਟਰੈਂਸ
ਇਹ ਪਿੰਡ ਅਲੀਆਬਾਦ ਹੈਗਾ, ਜੱਸੜ ਪਿੰਡ ਇਹਦੇ ਪਿੱਛੇ ਵੇ, ਲੇਕਿਨ ਇਹ ਪਿੰਡ ਅਲੀਆਬਾਦ ਨਹੀਂ ਹੈਗਾ ਸਟੇਸ਼ਨ, ਇਹ ਸਟੇਸ਼ਨ ਹੈਗਾ ਜੱਸੜ। ਇਹ ਦੇਖੋ ਤੁਸੀਂ, ਇਹ ਪੌੜੀਆਂ ਆ ਗਈਆਂ। ਹੁਣ ਵੇਖਦੇ ਹਾਂ ਕਿ ਕਿੰਨੀਆਂ ਪੌੜੀਆਂ ਚੜ੍ਹ ਕੇ ਤੇ ਫਿਰ ਸਟੇਸ਼ਨ ਤੱਕ ਜਾਇਆ ਜਾਂਦਾ ਸੀ। ਇਹ ਕੁਝ ਪੌੜੀਆਂ ਵਿੱਚ ਆ ਚੁੱਕੀਆਂ ਨੇ, ਠੀਕ ਹੈ ਨਾ, ਇਹਦੇ ਵਿੱਚ ਆ ਚੁੱਕੀਆਂ, ਲੇਕਿਨ ਫਿਰ ਵੀ ਵੇਖਦੇ ਜਨਾਬ 1 2 3 4 ਹਲੇ ਬੜੀਆਂ ਪੌੜੀਆਂ ਨੇ, 5 6 7 8 9 10 11 12 13 14 15 16 17 18 19 20 21 ਸਟੈਪਸ ਚੜ੍ਹ ਕੇ ਤੇ ਆ ਸਟੇਸ਼ਨ ਤੇ ਆਉਣਾ ਪੈਂਦਾ ਸੀ। ਇਹ ਦੇਖੋ ਤੁਸੀਂ, ਇਹ ਅੱਜ ਵੀ ਮੌਜੂਦ ਨੇ। ਉਸ ਤੋਂ ਬਾਅਦ ਤੁਸੀਂ ਆ ਟਿਕਟ ਘਰ ਸਿੱਧੇ ਆਉਂਦੇ ਸੋ, ਠੀਕ ਹੈ ਨਾ, ਕਿਉਂਕਿ ਟਿਕਟਾਂ ਪਹਿਲਾਂ ਲੈਣੀਆਂ ਸਨ ਨਾ। ਇਹਨਾਂ ਤੇ ਜਨਾਬ ਸਾਰੀਆਂ ਇੰਸਟਰਕਸ਼ਨਸ ਲਿਖੀਆਂ ਹੁੰਦੀਆਂ ਸਨ। ਇਹ ਟਿਕਟ ਘਰ ਉਰਦੂ 'ਚ ਅੱਜ ਵੀ ਲਿਖਿਆ ਹੈ। ਟਿਕਟ ਲਈ ਬਾਊ ਨੂੰ ਆਖਿਆ, ਬਾਊ ਇੱਥੋਂ ਟਿਕਟ ਤੇ ਦਿਓ ਡੇਰਾ ਬਾਬਾ ਨਾਨਕ ਦੀ, ਅੰਮ੍ਰਿਤਸਰ ਦੀ। ਹਾਂਜੀ, ਤੇ ਇੱਥੋਂ ਟਿਕਟ ਲੈ ਕੇ ਫਿਰ ਇਹ ਪੌੜੀਆਂ ਨੇ, ਅਸੀਂ ਇੱਧਰੋਂ ਦੀ ਆਏ ਹਾਂ, ਫਿਰ ਇਹ ਪੌੜੀਆਂ ਥੱਲੇ ਜਾ ਰਹੀਆਂ ਨੇ ਜਿਹੜੀਆਂ ਮੁਸਾਫਰਖਾਨੇ ਜਾਂਦੀਆਂ ਨੇ। ਇਹ ਵੀ ਹੋਣੀਆਂ 21 22 ਪੌੜੀਆਂ ਸਨ। ਇਹਦੇ ਅੰਦਰ ਜਾ ਕੇ ਬਹਿ ਜਾਓ ਤੇ ਇਹ ਸਾਰਾ ਪਲੇਟਫਾਰਮ। ਦੋਸਤੋ, ਹਮੇਸ਼ਾ ਮੇਰੀ ਕੋਸ਼ਿਸ਼ ਰਹੀ ਹੈ ਤੁਹਾਨੂੰ ਐਸੀਆਂ ਚੀਜ਼ਾਂ ਵਿਖਾਲਾਂ 1947 ਵਾਲੀਆਂ, ਜਿਹੜੀਆਂ ਛੁਪੇ ਖਜ਼ਾਨੇ ਨੇ, ਦੁਖੀ ਯਾਦਾਂ ਨੇ। ਅੱਜ ਇਹ ਚੀਜ਼ਾਂ ਉੱਥੇ ਮੌਜੂਦ ਨੇ। ਇਹ ਦੇਖੋ ਨਾ, ਇਹ ਟ੍ਰੇਨਾਂ ਦੇ ਨਾਮ ਹੀ ਲਿਖੇ ਰਹਿ ਗਏ ਇੱਥੇ। ਸਟੇਸ਼ਨ ਦਰਬਾਰ ਸਾਹਿਬ, ਕਰਤਾਰਪੁਰ, ਬਸਤਾਨ, ਅਫਗਾਨਾ, ਨੂਰਪੁਰ, ਸ਼ਕਰਗੜ੍ਹ, ਮਰਿਆਲ, ਚੱਕ ਅਮਰੂਦ, ਸਾਰਾ ਕੁਝ ਲਿਖਿਆ। ਨਹੀਂ ਤੇ ਉੱਥੇ ਟ੍ਰੇਨ ਨਹੀਂ ਕੁਝ ਹੈਗਾ, ਤੇ ਉਹ ਬਾਬੇ ਨਹੀਂ ਹੈਗੇ, ਮਾਈਆਂ ਨਹੀਂ ਹੈਗੀਆਂ, ਉਹ ਸਟੇਸ਼ਨ ਮਾਸਟਰ ਨਹੀਂ ਇੱਥੇ ਹੈਗੇ, ਅਮਲਾ ਨਹੀਂ ਹੈਗਾ। ਬਹੁਤ ਸਾਰੇ ਬਜ਼ੁਰਗਾਂ ਨੇ ਦੱਸਿਆ ਕਿ 1947 ਵੇਲੇ ਜਦੋਂ ਇੰਡੀਆ ਦੇ ਵਿੱਚੋਂ ਜ਼ਖਮੀ ਲੋਕ ਇਸ ਸਟੇਸ਼ਨ ਤੇ ਆਏ ਤਾਂ ਉਹਨਾਂ ਵਿੱਚ ਬਹੁਤ ਸਾਰੇ ਐਸੇ ਸਨ ਜਿਨ੍ਹਾਂ ਦੇ ਇੰਨੇ ਕੁ ਫੱਟ ਲੱਗੇ ਸਨ ਕਿ ਉਹ ਇੱਥੇ ਵਿਚਾਰੇ ਅੱਲਾ ਨੂੰ ਪਿਆਰੇ ਹੋ ਗਏ। ਔਰ ਐਸੇ ਸਟੇਸ਼ਨ ਦੇ ਆਸ-ਪਾਸ ਇੱਕ ਬਹੁਤ ਵੱਡੀ ਕਬਰ ਬਣਾਈ ਗਈ, ਇਜਤਮਾਈ ਕਬਰ, ਉਹਨਾਂ ਨੂੰ ਦਫਨਾਉਣ ਵਾਸਤੇ, ਤਾਂ ਕਿ ਇੱਕ ਇੱਕ ਬੰਦੇ ਨੂੰ ਕਿੱਥੇ ਦਫਨਾਇਆ ਜਾਏ। ਤੇ ਕੁਝ ਬਿਮਾਰੀ ਫੈਲ ਚੁੱਕੀ ਸੀ, ਕੁਝ ਜ਼ਖਮ ਉਹਨਾਂ ਦੇ ਖਰਾਬ ਹੋ ਚੁੱਕੇ ਸਨ, ਤੇ ਐਸੇ ਸਟੇਸ਼ਨ ਤੇ ਫਿਰ ਉਹਨਾਂ ਨੇ ਜਨਾਬ ਉਹਨਾਂ ਦੀ ਵੱਡਾ ਜਿਹਾ ਟੋਇਆ ਕੱਢ ਕੇ ਤੇ ਸਾਰਿਆਂ ਨੂੰ ਉੱਥੇ ਲਿਟਾ ਕੇ ਉੱਤੇ ਮਿੱਟੀ ਪਾ ਛੜੀ। ਔਰ ਉਹ ਕੋਈ ਨਾਮੋ ਨਿਸ਼ਾਨ ਨਹੀਂ ਹੈਗਾ, ਲੇਕਿਨ ਇੱਥੇ ਹੀ ਜਨਾਬ ਉਹਨਾਂ ਦੀਆਂ ਆਖਰੀ ਰਸੂਮਾਤ ਅਦਾ ਕੀਤੀਆਂ ਗਈਆਂ। ਉਹਦੇ ਵਿੱਚ ਕੁਝ ਗੈਰ ਮੁਸਲਮ ਵੀ ਸਨ, ਮੁਸਲਮ ਵੀ ਸਨ, ਲੇਕਿਨ ਉਹ ਚੀਜ਼ਾਂ ਜਿਹੜੀਆਂ ਨਾ ਉਹ ਅੱਜ ਵੀ ਇਸ ਸਟੇਸ਼ਨ ਦੀ ਤਾਰੀਖ ਦਾ ਹਿੱਸਾ ਹੈ। ਮੈਨੂੰ ਇੱਕ ਬਜ਼ੁਰਗ ਮਿਲੇ ਇੱਥੇ, ਉਹਨਾਂ ਆਖਿਆ ਕਿ ਜੀ ਜਿਹੜਾ ਨਾ 1947 ਵੇਲੇ ਜਿਹੜੇ ਇੱਥੇ ਬੰਦੇ ਵਿਚਾਰੇ ਦਫਨੂਏ ਗਏ, ਫਿਰ ਉਹਨਾਂ ਦੇ ਜਦੋਂ ਪਿਛਲਿਆਂ ਨੂੰ ਪਤਾ ਲੱਗਾ ਕਿ ਸਾਡੇ ਲੋਕ ਬਚ ਬਚਾ ਕੇ ਤੇ ਇੱਥੇ ਜੱਸੜ ਤੱਕ ਤੇ ਆ ਗਏ ਸਨ, ਲੇਕਿਨ ਇੱਥੇ ਆ ਕੇ ਫਿਰ ਜਿਹੜਾ ਨਾ ਉਹਨਾਂ ਦੀ ਡੈਥ ਹੋ ਗਈ ਸੀ ਤੇ ਉਹਨਾਂ ਨੂੰ ਇੱਥੇ ਇਜਤਮਾਈ ਕਬਰਾਂ 'ਚ ਦਫਨਾ ਦਿੱਤਾ। ਤੇ ਇੱਕ ਫਿਰ ਬੰਦਾ ਫੈਸਲਾਬਾਦ ਵੱਲੋਂ ਆਇਆ ਪਾਰਟੀਸ਼ਨ ਦੇ ਤਕਰੀਬਨ ਨਾ ਕੋਈ 30 ਕੁ ਸਾਲ ਬਾਅਦ, ਤੇ ਇੱਥੇ ਕਬਰ ਲੱਭਦਾ ਫਿਰੇ ਕਿ ਜੀ ਮੈਂ ਫੈਸਲਾਬਾਦ ਤੋਂ ਆਇਆ ਤੇ ਸਾਡੇ ਫੈਮਿਲੀ ਦੇ ਬੜੇ ਲੋਕ ਇੱਥੇ ਦਫਨਾ ਦਿੱਤੇ ਗਏ ਸਨ, ਤੇ ਉਹਨਾਂ ਦੀ ਕੋਈ ਨਿਸ਼ਾਨੀ ਹੋਏ ਤੇ ਅਸੀਂ ਜਨਾਬ ਉਹ ਵੇਖਣਾ ਚਾਹੁੰਦੇ ਹਾਂ। ਤੇ ਬਜ਼ੁਰਗਾਂ ਨੇ ਆਖਿਆ ਕਿ ਮੈਂ ਉਹਨਾਂ ਨੂੰ ਦੱਸਿਆ ਕਿ ਪੁੱਤਰ ਇੱਥੇ ਤੇ ਕੋਈ ਨਿਸ਼ਾਨੀ ਨਹੀਂ, ਇਹ ਇੱਥੇ ਇਜਤਮਾਈ ਕਬਰ ਬਣਾਈ ਗਈ ਸੀ ਔਰ ਉਹਦੇ ਵਿੱਚ ਜਨਾਬ ਸਾਰਿਆਂ ਲੋਕਾਂ ਨੂੰ ਇਸ ਤਰ੍ਹਾਂ ਹੀ ਪਾ ਦਿੱਤਾ ਸੀ, ਔਰ ਉਹ ਕਬਰਾਂ ਦਾ ਕੋਈ ਨਿਸ਼ਾਨ ਨਹੀਂ ਹੈਗਾ। ਸਿਰਫ ਅਗਰ ਹੈ ਤੇ ਉਹ ਜ਼ਮੀਨ ਦਾ ਇੱਕ ਟੁਕੜਾ ਹੈਗਾ, ਅਸੀਂ ਅੰਦਾਜ਼ੇ ਨਾਲ ਕਹਿ ਸਕਦੇ ਕਿ ਇੱਥੇ ਲੋਕਾਂ ਨੂੰ ਦਫਨਾਇਆ ਗਿਆ ਸੀ। ਫਿਰ ਜਨਾਬ ਮੈਂ ਜਦੋਂ ਇੱਥੇ ਆਇਆ, ਹਰ ਪਾਸੇ ਵੀਰਾਨੀ ਵੇਖ ਕੇ ਬੜਾ ਦਿਲ ਅਫਸੁਰਦਾ ਹੋਇਆ, ਕਿਉਂਕਿ ਬਜ਼ੁਰਗਾਂ ਨੇ ਦੱਸਿਆ ਕਿ ਜਨਾਬ ਜੱਸੜ ਜਦੋਂ ਸਟੇਸ਼ਨ ਤੇ ਟ੍ਰੇਨ ਆਉਂਦੀ ਹੁੰਦੀ ਸੀ ਨਾ ਮਹਾਜਰੀਨ ਨੂੰ ਲੈ ਕੇ ਇੰਡੀਆ ਜਾਣ ਵਾਸਤੇ, ਇੱਥੋਂ ਅੱਗੇ ਡੇਰਾ ਬਾਬਾ ਨਾਨਕ ਡਰਾਈਵਰ ਟ੍ਰੇਨ ਲੈ ਕੇ ਨਹੀਂ ਸਨ ਜਾਂਦੇ, ਆਂਦੇ ਹਨ ਕਿ ਰਸਤੇ ਸਾਨੂੰ ਉਧਰ ਹਿੰਦੂ ਸਿੱਖਾਂ ਨੇ ਮਾਰ ਦੇਣਾ, ਕਿਉਂਕਿ ਘੱਟ ਵੱਧ ਹੋ ਰਹੀ ਸੀ, ਦੋਹਾਂ ਪਾਸੇ ਲੋਕਾਂ ਨੂੰ ਮਾਰਿਆ ਜਾ ਰਿਹਾ ਸੀ, ਬੇਗੁਨਾਹ ਲੋਕਾਂ ਨੂੰ ਮਾਰਿਆ ਜਾ ਰਿਹਾ ਸੀ, ਮੁਸ਼ਕਲੀਆਂ ਖੋਂਦੀਆਂ ਜਾ ਰਹੀਆਂ ਸਨ। ਤੇ ਇਹ ਜਨਾਬ ਹੁਣ ਜਨਾਬ ਕੀ ਤੁਹਾਨੂੰ ਮੈਂ ਵਿਖਾਲਾਂ, ਇਹ ਰੇਲਵੇ ਟਰੈਕ ਮੌਜੂਦ ਹੈ, ਦੇਖੋ ਨਾ, ਇਹ ਡਬਲ ਟਰੈਕ ਇੱਕ ਹੈ, ਦੂਸਰਾ ਟਰੈਕ ਇਹ ਹੈਗਾ ਹੈ, ਠੀਕ ਹੈ ਨਾ, ਇਹ ਤੇ ਇਹ ਨਾਲ ਹੀ ਪਲੇਟਫਾਰਮ ਜਿੱਥੇ ਬਜ਼ੁਰਗ ਬਹਿ ਕੇ ਤੇ ਆਪਣੀ ਗੱਡੀ ਦਾ ਇੰਤਜ਼ਾਰ ਕਰਦੇ ਹੁੰਦੇ ਸਨ ਕਿ ਡੇਰਾ ਬਾਬਾ ਨਾਨਕ ਜਾਣਾ, ਹਾਂਜੀ ਅੰਮ੍ਰਿਤਸਰ ਜਾਣਾ, ਸ਼ਕਰਗੜ੍ਹ ਜਾਣਾ, ਚੱਕ ਅਮਰੂ ਜਾਣਾ। ਲੇਕਿਨ ਅੱਜ ਤੁਸੀਂ ਦੇਖ ਲਓ ਕਿ ਇਹ ਦੇਖੋ, ਇਹ ਜਗ੍ਹਾ ਇੱਕ ਜਿਹਦੇ ਵਿੱਚ ਘੰਟੇ ਉਹ ਸਿਗਨਲ ਡਾਊਨ ਕਰਨ ਵਾਲਾ ਜਿਹੜਾ ਨਾ ਉਹ ਲੱਗਾ ਹੁੰਦਾ ਸੀ ਲੀਵਰ ਇਹਦੇ ਵਿੱਚ, ਤੇ ਉਹਦੇ ਥੱਲੇ ਦੀ ਜਾਂਦੀ ਹੁੰਦੀ ਸੀ ਇੱਧਰ ਨੂੰ ਤਾਰ, ਇੱਧਰ ਨੂੰ ਅੱਗੋਂ ਫਿਰ ਤਾਰ ਉਹ ਉੱਥੇ ਜਿਹੜਾ ਸਿਗਨਲ ਲੱਗਿਆ ਉਹਦੇ ਵਾਸਤੇ। ਤੇ ਇਹਨੂੰ ਪੌੜੀਆਂ ਲੱਗੀਆਂ ਸਨ ਤਾਂ ਚੜ੍ਹ ਕੇ ਇੱਥੇ ਉੱਤੇ ਕਾਂਟੇ ਵਾਲਾ ਜਾ ਕੇ ਤੇ ਸਿਗਨਲ ਡਾਊਨ ਕਰ ਦਿੰਦਾ ਸੀ। ਤੇ ਇਹ ਜਨਾਬ ਹੁਣ ਤੁਸੀਂ ਦੇਖ ਲਵੋ ਕਿ ਇਹ ਸਟੇਸ਼ਨ 'ਚ ਪਿਆ ਜਿਹੜਾ ਕਿ ਹੁਣ ਬਰਬਾਦ ਹੋ ਚੁੱਕਿਆ। ਦੋਸਤੋ
ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹਨਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਸੀ, ਜਿਹੜੇ ਸਟੇਸ਼ਨ ਵਗੈਰਾ ਦੇ ਜਿਹੜੀਆਂ ਬਿਲਡਿੰਗਾਂ ਨੇ ਨਾ, ਲੇਕਿਨ ਅਨਫੋਰਚੂਨੇਟਲੀ ਇਹਨਾਂ ਨੂੰ ਨਹੀਂ ਸੰਭਾਲਿਆ ਗਿਆ। ਇੱਥੇ ਹੁਣ ਤੁਸੀਂ ਵੇਖ ਲਓ ਕਿ ਡੰਗਰ ਨੇ, ਹਾਂਜੀ ਇਹ ਬੋਰਡ ਉਹੀ ਪੁਰਾਣਾ ਜਿਹੜਾ ਕਿ 1947 ਵੇਲੇ ਬਣਾਇਆ ਗਿਆ ਸੀ। ਹੁਣ ਮੱਝਾਂ ਦੇ ਵਿੱਚੋਂ ਵੀ ਲੰਘ ਕੇ ਮੈਨੂੰ ਮਾਰੇ ਨਾ। ਹਾਂਜੀ ਇਹ ਦੇਖੋ ਅਸੀਂ ਆ ਗਏ ਦੁਬਾਰਾ ਉਸ ਪਲੇਟਫਾਰਮ ਦੇ ਉੱਤੇ, ਠੀਕ ਹੈ ਨਾ। ਇਹ ਆ ਗਿਆ ਉਹੀ ਪੁਰਾਣਾ ਬੋਰਡ ਦਾ ਦਰਖਤ ਵੀ ਹੈਗਾ, ਪਤਾ ਨਹੀਂ ਕਾਹਦਾ ਬੋਰਡ ਨਹੀਂ ਹੈਗਾ, ਕੋਈ ਹੋਰ ਹੀ ਕੋਈ ਦਰਖਤ ਹੈਗਾ। ਲੇਕਿਨ ਜਿਹੜਾ ਵੀ ਹੈਗਾ ਦੋਸਤੋ, ਸਾਹਮਣੇ ਮੇਰੇ ਇਸ ਸਾਈਡ ਤੇ ਨਾਰੋਵਾਲ ਹੈ, ਇਸ ਸਾਈਡ ਦੇ ਉੱਤੇ ਸ਼ਕਰਗੜ੍ਹ, ਚੱਕ ਅਮਰੂ ਔਰ ਡੇਰਾ ਬਾਬਾ ਨਾਨਕ। ਕੀ ਮਾਹੌਲ ਹੁੰਦਾ ਹੋਏਗਾ ਉਦੋਂ ਜਦੋਂ 1947 ਵੇਲੇ ਇੱਥੇ ਹਰ ਪਾਸੇ ਪਰੇਸ਼ਾਨ ਲੋਕ, ਜ਼ਖਮੀ ਲੋਕ, ਲੁੱਟੇ ਲੋਕ, ਸਾਰੇ ਇੱਥੇ ਆਪੋ ਆਪਣੀ ਪਈ ਹੋਏਗੀ। ਅੱਲਾ ਨਾ ਕਰੇ ਦੁਬਾਰਾ ਅੱਲਾ ਤਾਲਾ ਐਸਾ ਵਕਤ ਲਿਆਏ ਤੇ ਬਜ਼ੁਰਗਾਂ ਵਾਂਗਰ ਮੁਸੀਬਤਾਂ ਪਰੇਸ਼ਾਨੀਆਂ ਵੇਖਣੀਆਂ ਪੈਣ। ਹਾਂਜੀ ਜਿੱਥੇ ਰਹੋ ਖੁਸ਼ ਰਹੋ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।